ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਖੈਰ ਮਕਦਮ ਸਵਾਗਤਮ ਜੀ ਨੂੰ ਵੈਲਕਮ ਜੀ। ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਨਜ਼ਰੀਆ। ਮੈਨੂੰ ਚਰਨਜੀਤ ਜੋਗੀ ਕਹਿੰਦੇ ਆ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਤੇ ਤੁਹਾਡੀਆਂ ਗੱਲਾਂ ਸਿੱਧੀਆਂ ਹੀ ਮੇਰੇ ਨਾਲ ਹੀ ਹੋਣੀ ਚਾਹੀਦੀਆਂ। ਓਹ ਅੱਛਾ, ਹਾਂਜੀ, ਮਤਲਬ ਅਸੀਂ ਰੇਲੂ ਕੱਟੇ। ਉਹਨੇ ਰੇਲੂ ਕੱਟਾ ਤਾਂ ਮੈਂ ਹੀ ਬਣਿਆ ਅੱਜ ਕੱਲ। ਉਹਦਾ ਵੈਸੇ ਵੀ ਜਿਹੜਾ ਕਿਹੜਾ ਮੈਨੂੰ ਚੱਕ ਕੇ ਜਿਹਦੀ ਮਰਜ਼ੀ ਨਾਲ ਹੀ ਲਾ ਦਿੰਦਾ। ਅੱਛਾ, ਹਾਂਜੀ, ਮਤਲਬ ਹੁਣ ਅਸੀਂ ਜਿਹਦੇ ਮਰਜ਼ੀ ਨਾਲ ਹੋ ਗਏ। ਹਾਂਜੀ। ਚਲੋ, ਮੈਂ ਖੈਰ ਇਦਾਂ ਕਹਿ ਕੇ ਤੇਰਾ ਮੈਂ ਕਦੇ ਦਿਲ ਨਹੀਂ ਤੋੜਿਆ। ਉਹਦਾ ਵੈਸੇ ਮੈਂ ਮਹਿਸੂਸ ਬਹੁਤ ਕਰਦਾ। ਕੀ ਭਲਾ? ਵੀ ਜਾਣੀ ਕਿ ਮੈਂ ਰੇਲੂ ਕੱਟਾ ਕਿਉਂ ਬਣਿਆ ਪਿਆ ਯਾਰ? ਤੁਸੀਂ ਰੇਲੂ ਕੱਟੇ ਕਿੱਧਰੋਂ ਹੋ ਗਏ? ਆਪਣੀ ਜੋੜੀ ਅੱਜ ਦੀ ਥੋੜੀ ਮੋਟਾ ਪੁਰਾਣੀ ਆਪਣੀ ਜੋੜੀ ਹੈ। ਹਾਏ ਕਾਸ਼ ਕਿਤੇ ਟੁੱਟ ਜਾਂਦੀ ਤੜਕ ਕਰਕੇ। ਅੱਛਾ, ਲਾਈ ਬੇਕਦਰਾਂ ਨਾਲ ਯਾਰੀ ਕਿ ਟੁੱਟ ਗਈ ਤੜਕ ਕਰਕੇ। ਇਸੇ ਤੋਂ ਮੈਨੂੰ ਗੱਲ ਚੇਤਾ ਆ ਗਈ। ਹਾਂਜੀ, ਤੁਸੀਂ ਤਾਂ ਮੈਨੂੰ ਦੱਸਦੇ ਸੀ ਕੱਲ ਪਰਸੋਂ ਕੀ ਇਹੀ ਕਿ ਮੇਰੀ ਐਕਸ ਦੇ ਨਾਲ ਮੇਰੀ ਗੱਲਬਾਤ ਹੋਈ, ਮੁਲਾਕਾਤ ਹੋਈ। ਹਾਂ, ਤੈਨੂੰ ਪਤਾ ਉਹਦਾ ਵਿਆਹ ਰੱਖਿਆ ਹੁਣ। ਅੱਛਾ, ਹਾਂਜੀ। ਇੱਕ ਹੋਰ ਸੀਗੀ ਇਸ ਤੋਂ ਇਲਾਵਾ? ਹਾਂਜੀ, ਉਹ ਵੀ ਸੀਗੀ, ਉਹਦੇ ਨਾਲ ਵੀ ਮੁਲਾਕਾਤ ਹੋਈ ਸੀ। ਅੱਛਾ, ਹਾਂ, ਤੇ ਉਹਨੇ ਨਾ ਸੱਚਾ ਪਿਆਰ ਕੀਤਾ ਮੇਰੇ ਨਾਲ। ਸੱਚਾ? ਬਹੁਤ ਸੱਚਾ। ਜੇ ਸੱਚਾ ਹੁੰਦਾ ਤੇ ਫਿਰ ਐਕਸ ਕਿੱਦਾਂ ਹੁੰਦੀ? ਨਹੀਂ, ਪਤਾ ਨਿਆਣੇ ਜਦੋਂ ਦੇ ਮਿਲੇ ਮੈਨੂੰ, ਉਹਨੇ ਇਹ ਥੋੜਾ ਕਿਹਾ ਵੀ ਇਹ ਤੁਹਾਡਾ ਮਾਮਾ ਆ। ਉਹਨੇ ਕਿਹਾ ਤੁਹਾਡਾ ਚਾਚਾ ਲੱਗਦਾ, ਚਾਚਾ। ਹਾਏ ਨੀ ਮੈਂ ਮਰ ਜਾਵਾਂ, ਘੋਰ ਕਲਯੁਗ ਹੈ ਤਾਂ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਤੇ ਜੋਗੀ ਜੀ। ਕੁਛ ਇਦਾਂ ਦਾ ਹੀ ਪਿਆਰ ਮੈਨੂੰ ਪਟਿਆਲੇ 'ਚ ਨਜ਼ਰ ਆ ਰਿਹਾ। ਚਾਚੇ ਭਤੀਜੇ ਦਾ। ਹੋਰ ਕੀ। ਹਾਂ, ਤੇ ਚਾਚਾ ਭਤੀਜਾ ਅੱਜ ਨਾ ਆਪਣੀਆਂ ਕਿਰਪਾਨਾਂ ਮਿਆਨਾਂ ਦੇ ਵਿੱਚੋਂ ਕੱਢੀ ਫਿਰਦੇ ਆ। ਉਹ ਇਸ ਕਰਕੇ ਕਿਉਂਕਿ 2022 ਉਹ ਜਿਹਾ ਦਿਖਦਾ ਆ ਨੇੜੇ। ਹਾਂ ਬਈ, ਭਾਵੇਂ 6 ਤੋਂ 8 ਮਹੀਨੇ ਪਏ ਆ ਹਲੇ, ਪਰ ਫੇਰ ਵੀ ਉਹਨਾਂ ਨੇ ਆਪਣੀਆਂ ਬਾਹਾਂ ਐਂ ਟੰਗ ਲਈਆਂ। ਤਿਆਰੀਆਂ ਡੰਡ ਬੈਠਕਾਂ। ਮੇਰਾ ਆਗਰਾ। ਹਾਂ, ਡੰਡ ਬੈਠਕਾਂ ਮਾਰਨ ਲੱਗ ਪਏ ਆ। ਕਹਿੰਦੇ ਵੀ ਆਜੋ ਹੁਣ ਭਲਵਾਨੀ ਗੇੜਾ ਦੇ ਦਈਏ। ਔਰ ਕੈਪਟਨ ਅਮਰਿੰਦਰ ਸਿੰਘ ਹੁਣੀ ਆ ਜਿਹੜੇ ਕਿ ਮੁੱਖ ਮੰਤਰੀ ਆ ਪੰਜਾਬ ਦੇ, ਔਰ ਉਧਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ, ਉਹ ਚਾਹੁੰਦੇ ਨੇ ਕਿ ਖੌਰੇ ਮੈਂ ਏਦਾਂ ਹੀ ਸਿਕਸਰ ਲਾ ਜੂੰਗਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਵੇਲੇ ਪਿੱਚ ਤੇ ਕੈਪਟਨ ਅਮਰਿੰਦਰ ਸਿੰਘ ਖੜੇ ਆ। ਲਓ ਜੀ, ਗੱਲ ਏਦਾਂ ਹੈ ਕਿ ਨਵਜੋਤ ਸਿੰਘ ਸਿੱਧੂ ਹੈਗੇ ਨੇ ਸਾਬਕਾ ਕ੍ਰਿਕਟਰ ਜੀ। ਬਹੁਤ ਵਧੀਆ ਕ੍ਰਿਕਟ ਖੇਡਦੇ ਹੁੰਦੇ ਸੀ। ਮੈਂ ਉਹਨਾਂ ਦਾ ਬੜਾ دیਵਾਨਾ ਹੁੰਦਾ ਸੀ। ਬਿਲਕੁਲ ਜੀ। ਔਰ ਉਹਨਾਂ ਦੀ ਉਸ ਤੋਂ ਬਾਅਦ ਜਦੋਂ ਟੀਵੀ ਤੇ ਐਂਟਰੀ ਹੋਈ ਉਦੋਂ ਉਹਨਾਂ ਦੀ ਮੈਂ دیਵਾਨੀ ਹੋ ਗਈ। ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ, ਇਹਨਾਂ ਦਾ ਜ਼ਿਕਰ ਆਪਾਂ ਦੇਖੀਏ ਇਤਿਹਾਸ ਕ੍ਰਿਕਟ ਦਾ ਵੀ ਜੀ, ਤੇ ਨਵਜੋਤ ਸਿੰਘ ਸਿੱਧੂ ਇਹ ਉਹੀ ਹੈ ਜਿਹੜੇ ਕਿ ਆਪਣੇ ਆ ਬੰਦਿਆਂ ਦੇ ਮਗਰ ਵੀ ਬੈਟ ਚੱਕ ਕੇ ਦੌੜ ਪੈਂਦੇ ਹੁੰਦੇ ਸੀ ਮਾਰਨ ਨੂੰ। ਹਾਂ, ਇਹ ਨਵਜੋਤ ਸਿੰਘ ਸਿੱਧੂ ਉਹੀ ਹੈ ਜਿਹੜੇ ਕਿ ਦੂਸਰੇ ਦੇਸ਼ ਦੇ ਖਿਡਾਰੀਆਂ ਦੇ ਮਗਰ ਵੀ ਬੈਟ ਚੱਕਦੇ ਰਹੇ ਆ। ਇਹ ਨਵਜੋਤ ਸਿੰਘ ਸਿੱਧੂ ਉਹੀ ਆ ਜਿਹੜੇ ਕਿ ਇੱਕ ਮੁਕਾਬਲਾ ਵਿੱਚ ਛੱਡ ਕੇ ਭਾਰਤ ਵਾਪਸ ਆ ਗਏ ਸੀ ਕਿਸੇ ਗੱਲੋਂ ਰੁੱਸ ਕੇ। ਔਰ ਉੱਥੇ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਖੇਡਣ ਕਿਸੇ ਉਸ ਪਲੇਅਰ ਦੇ ਨਾਲ ਨਹੀਂ ਸੀ ਗਏ ਜਾਂ ਉਸ ਪਲੇਅਰ ਵੱਲੋਂ ਨਹੀਂ ਸੀ ਖੇਡ ਰਹੇ, ਇਹ ਖੇਡ ਰਹੇ ਸੀ ਦੇਸ਼ ਵੱਲੋਂ। ਬਿਲਕੁਲ ਜੀ। ਰੁਸਾਨ ਦੀ ਆਦਤਾਂ ਉਹਨਾਂ ਨੂੰ ਹੁਣ ਵੀ ਮਹਿੰਗੀਆਂ ਪੈ ਰਹੀਆਂ ਨੇ। ਔਰ ਹੁਣ ਵੀ ਉਹ ਨਹੀਂ ਜਾਣਦੇ ਕਿ ਜਨਤਾ ਦੀਆਂ ਵੋਟਾਂ ਕਿੰਨੀਆਂ ਕੀਮਤੀ ਨਾਲ ਜਨਤਾ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ, ਇੱਥੇ ਵੀ ਰੁੱਸ ਕੇ ਕੰਮ ਨਹੀਂ ਚੱਲਦਾ। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ। ਤੇ ਇਹ ਨਵਜੋਤ ਸਿੰਘ ਸਿੱਧੂ ਦੀ ਇੱਕ ਹਲਕੀ ਜੀ ਇੱਕ ਆਪਾਂ ਬੈਕਗ੍ਰਾਉਂਡ ਦਿਖਾੜੀ ਜੀ। ਨਵਜੋਤ ਸਿੰਘ ਸਿੱਧੂ ਨੇ ਉਸ ਤੋਂ ਬਾਅਦ ਜੁਆਇਨ ਕੀਤੀ ਭਾਰਤੀ ਜਨਤਾ ਪਾਰਟੀ। ਉੱਥੇ ਵੀ ਰੁੱਸ ਗਏ। ਮੈਂ ਕਿਹਾ ਜੀ, ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਉਹਨਾਂ ਨੇ MP ਬਣਾਇਆ। MP ਬਣਾਉਣ ਤੋਂ ਬਾਅਦ ਉਹਨਾਂ ਨੂੰ ਬਹੁਤ ਵੱਡਾ ਮਾਣ-ਤਾਣ ਵੀ ਦਿੱਤਾ ਹੈ। ਬਿਲਕੁਲ ਠੀਕ ਹੈ ਜੀ। ਉਹਦੀ ਘਰ ਵਾਲੀ ਨੂੰ ਫਿਰ ਪੰਜਾਬ ਦੇ ਵਿੱਚ ਟਿਕਟਾਂ ਵੀ ਦਿੱਤੀਆਂ ਔਰ ਉਹ ਸੰਸਦੀ ਸਕੱਤਰ ਵੀ ਰਹੇ। ਕੁਰਸੀਆਂ ਵੀ ਮਿਲੀਆਂ, ਮਾਣ-ਤਾਣ ਵੀ ਮਿਲਿਆ। ਔਰ ਸ਼੍ਰੋਮਣੀ ਅਕਾਲੀ ਦਲ ਦੀ
ਜਦੋਂ ਸਾਂਝੀ ਸਰਕਾਰ ਸੀ ਜੀ ਉਸ ਵੇਲੇ ਬੀਬਾ ਨਵਜੋਤ ਕੌਰ ਸਿੱਧੂ ਔਰ ਉਸ ਵੇਲੇ ਉਹ ਆਪਣੀ ਕੀ ਕਹਿੰਦੇ ਆ ਵਜ਼ਾਰਤ ਪੁਣੇ ਦਾ ਸਵਾਦ ਲੈਂਦੇ ਰਹੇ ਜੀ, ਭਾਵੇਂ ਸਟਿੰਗ ਆਪਰੇਸ਼ਨ ਉੱਥੇ ਵੀ ਕਰਦੇ ਰਹੇ। ਕਹਿਣ ਦਾ ਮਤਲਬ ਹੈ ਕਿ ਉੱਥੇ ਵੀ ਆਪਣੀ ਹੀ ਸਰਕਾਰ ਦੇ ਆਲੇ ਦੁਆਲੇ ਘੇਰੇ ਘੱਤਦੇ ਰਹੇ ਜੀ, ਹਨਾ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਹਰ ਇੱਕ ਚੀਜ਼ ਚਾਹੇ ਉਹ ਖੇਡ ਆ ਚਾਹੇ ਸਿਆਸਤ ਆ ਉਹ ਇੱਕ ਡਿਸਪਲਿਨ ਮੰਗਦੀ ਹੈ। ਡਿਸਪਲਿਨ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਰੱਖਣਾ ਨਹੀਂ ਆਇਆ। ਜਾਂ ਤਾਂ ਇਹ ਜਜ਼ਬਾਤੀ ਹੋ ਕੇ ਕੰਮ ਕਰ ਲੈਣ, ਜੇਕਰ ਜਜ਼ਬਾਤੀ ਕਰਨਾ ਹੈ ਇਹਨਾਂ ਨੇ ਆਪਣੇ ਆਪ ਨੂੰ ਤਾਂ ਫਿਰ ਇਹ ਕੋਈ ਨਾ ਕੋਈ ਸੰਸਥਾ ਬਣਾ ਕੇ ਕੰਮ ਕਰ ਸਕਦੇ ਨੇ। ਬਿਲਕੁਲ। ਤੇ ਜੇਕਰ ਨਿਰੇ ਪੂਰੇ ਆਪਣੇ ਆਪ ਨੂੰ ਬਹੁਤ ਵੱਡਾ ਸਿਆਸਤਦਾਨ ਕਹਾਉਣ ਵਾਲੇ ਨਵਜੋਤ ਸਿੰਘ ਸਿੱਧੂ, ਆਪਣੇ ਆਪ ਨੂੰ ਜਨਤਾ ਦਾ ਸੇਵਕ ਕਹਾਉਣ ਵਾਲੇ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਹੁਣ ਪਟਿਆਲੇ ਜਾ ਕੇ ਸਪੈਸ਼ਲੀ ਸਭ ਤੋਂ ਵੱਡੀ ਗੱਲ ਕਿ ਇਹਨਾਂ ਨੂੰ ਲੱਭਦਾ ਸੀ ਮੀਡੀਆ। ਕਿੰਨੀ ਦੇਰ ਇਹ ਲੁੱਕ ਕੇ ਬੈਠੇ ਰਹੇ, ਟਵਿੱਟਰ ਤੇ ਵੀ ਫਰੋਲਾ ਫਰਾਲੀ ਹੁੰਦੀ ਰਹੀ ਵੀ ਕਿਤੇ ਨਵਜੋਤ ਸਿੰਘ ਸਿੱਧੂ ਗਾਇਬ ਤਾਂ ਨਹੀਂ ਹੋ ਗਏ, ਕਿਤੇ ਅਕਾਊਂਟ ਤਾਂ ਨਹੀਂ ਡੀਐਕਟੀਵੇਟ ਕਰ ਲਿਆ। ਇੱਥੇ ਆਪਾਂ ਇੱਕ ਗੱਲ ਕਰੀਏ, ਨਵਜੋਤ ਸਿੰਘ ਸਿੱਧੂ ਹੁਣੀ ਕੀ ਸਿਰਫ ਮੰਤਰੀ ਪੁਣਾ ਹੰਡਾਉਣ ਦੇ ਲਈ ਬਣੇ ਆ? ਕੀ ਉਹਨਾਂ ਦੇ ਸਿਰਫ ਜਦੋਂ ਤੱਕ ਉਹ ਮੰਤਰੀ ਰਹਿਣਗੇ ਲੋਕਾਂ ਦੇ ਵਿੱਚ ਰਹਿਣਗੇ ਉਸ ਤੋਂ ਬਾਅਦ ਨਹੀਂ ਰਹਿਣਗੇ? ਬਿਲਕੁਲ। ਜਦੋਂ ਇਹਨਾਂ ਨੂੰ ਮੰਤਰੀ ਪਦ ਤੋਂ ਲਾਇਆ ਗਿਆ ਇਹ ਪਤਾ ਨਹੀਂ ਕਿਹੜੀਆਂ ਪਹਾੜਾਂ ਦੀਆਂ ਖੁੰਦਰਾਂ ਦੇ ਵਿੱਚ ਜਾ ਕੇ ਭਗਤੀ ਕਰਨ ਲੱਗ ਪਏ ਸੀ। ਠੀਕ ਹੈ ਨਾ, ਆਦਤਾਂ ਤਾਂ ਬੀਜੇਪੀ ਵਾਲੀਆਂ ਹੀ ਆ। ਠੀਕ ਹੈ ਨਾ, ਜਦੋਂ ਉਹਨਾਂ ਨੂੰ ਵੀ ਕੁਝ ਨਹੀਂ ਦੀਦਾ ਉਦੋਂ ਉਹ ਵੀ ਪਹਾੜਾਂ ਦੀਆਂ ਖੁੰਦਰਾਂ ਦੇ ਵਿੱਚ ਚਲੇ ਜਾਂਦੇ ਨੇ। ਨਵਜੋਤ ਸਿੰਘ ਸਿੱਧੂ ਕਿੰਨੀ ਦੇਰ ਬਿਨਾਂ ਕਰੋਨਾ ਕਾਲ ਤੋਂ ਇਕਾਂਤਵਾਸ ਦੇ ਵਿੱਚ ਰਹੇ ਜੀ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਲੋਕਾਂ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹਨਾਂ ਦੇ ਵਿੱਚ ਵਿਚਰਨਾ ਹੈ, ਉਹਨਾਂ ਦੀਆਂ ਦੁੱਖ ਤਕਲੀਫਾਂ ਤੁਸੀਂ ਸੁਣਨੀਆਂ। ਕੱਲਾ ਮੰਤਰੀ ਹੋ ਕੇ ਨਹੀਂ ਕਿ ਤੁਸੀਂ ਪੂਰੇ ਪੰਜਾਬ ਦੇ ਵਿੱਚ ਦੰਦਨਾਉਂਦੇ ਫਿਰੋ, ਤੁਹਾਨੂੰ ਆਪਣੇ ਹਲਕੇ ਦੇ ਲੋਕਾਂ ਦਾ ਵੀ ਹੱਥ ਫੜ ਕੇ ਰੱਖਣਾ ਚਾਹੀਦਾ ਸੀ, ਉਹਨਾਂ ਦਾ ਥੋਹ ਪਤਾ ਲੈਣਾ ਚਾਹੀਦਾ। ਜਨਤਾ ਦੇ ਮੁੱਦੇ ਨਾਲ ਹੁਣ ਕਿਉਂ ਦਿਖਾਈ ਦੇ ਰਹੇ ਨੇ? ਪੰਜਾਬੀ ਰੇਡੀਓ USA ਤੇ ਅਸੀਂ ਆ ਰਮਨੀਕ ਕੌਰ ਤੇ ਚਰਨਜੀਤ ਜੋਗੀ, ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਨਵਜੋਤ ਸਿੰਘ ਸਿੱਧੂ ਹੋਣੀ ਕਿਉਂ ਸਾਰੇ ਮੁੱਦਿਆਂ ਨੂੰ ਚਾਲ ਰਹੇ ਨੇ? ਇੰਨੀ ਦੇਰ ਜਦੋਂ ਇਕਾਂਤਵਾਸ ਦੇ ਵਿੱਚ ਰਹੇ, ਕਿਆ ਉਦੋਂ ਮੁੱਦੇ ਖਤਮ ਹੋ ਗਏ ਸੀ? ਦੇਖੋ ਜਦੋਂ ਇਹ ਅੱਜ ਹੁਣ ਜੇ ਪਿੱਛੇ ਜੇ ਇਹੋ ਬੁਰਜ ਜਵਾਹਰ ਸਿੰਘ ਵਾਲਾ ਜਾ ਕੇ ਆਏ ਨੇ ਜੀ ਜੀ, ਇਹਨਾਂ ਨੂੰ ਅੱਜ ਕਿਉਂ ਚੇਤੇ ਆਇਆ? ਉਹ ਕਾਂਡ ਜਿਹੜਾ ਉਹ ਬੇਅਦਬੀ ਕਾਂਡ ਆ, ਇਹਨਾਂ ਨੂੰ ਅੱਜ ਕਿਉਂ ਚੇਤੇ ਆਇਆ? ਨਵਜੋਤ ਸਿੰਘ ਸਿੱਧੂ ਉੱਥੇ ਪਹਿਲਾਂ ਕਿਉਂ ਨਹੀਂ ਗਏ? ਜਦੋਂ ਧਰਨੇ ਲੱਗਦੇ ਸੀ ਸਿੱਧੂ ਸਾਹਿਬ ਉਦੋਂ ਕਿੱਥੇ ਸੀ? ਠੀਕ ਹੈ ਨਾ, ਇੰਨੀ ਦੇਰ ਬਰਗਾੜੀ ਧਰਨਾ ਲੱਗਾ ਰਿਹਾ, ਇਹ ਉਦੋਂ ਕਿੱਥੇ ਸੀ? ਕਿਉਂ ਨਹੀਂ ਮੂੰਹ ਦਿਖਾ ਲਿਆ ਇਹਨਾਂ ਨੇ? ਠੀਕ ਹੈ ਨਾ, ਅੱਜ ਇਹ ਸਿਰਫ ਤੇ ਸਿਰਫ ਇਹ ਆਪਣੀ ਸਿਆਸਤ ਚਮਕਾਉਣ ਦੇ ਲਈ, ਕਿਉਂਕਿ ਹੁਣ ਇਹਨਾਂ ਨੂੰ ਦੇਖੋ ਹਰੀਸ਼ ਰਾਵਤ ਹੁਣ ਜਿਹੜੇ ਪੰਜਾਬ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਲਾਏ ਹੋਏ ਹਾਈ ਕਮਾਂਡ ਵੱਲੋਂ ਤੇ ਉਹਨਾਂ ਨੇ ਇਹਨਾਂ ਦੀਆਂ ਮੀਟਿੰਗਾਂ ਵੀ ਕਰਵਾਈਆਂ, ਇਹਨਾਂ ਨੂੰ ਆਪ ਵੀ ਸਮਝਾਇਆ, ਲੰਚ ਵੀ ਕਰਾਇਆ। ਕਦੇ ਆਪ ਚਾਹ ਤੇ ਬੁਲਾਉਂਦੇ ਆ, ਕਦੇ ਲੰਚ ਤੇ ਬੁਲਾਉਂਦੇ ਆ, ਇਹਨਾਂ ਨੂੰ ਸਮਝਾਉਂਦੇ ਆ ਕਿ ਭਾਈ ਸੰਭਲ ਜਾ, ਇਹ ਇਦਾਂ ਸਿਆਸਤਾਂ ਨਹੀਂ ਚੱਲਦੀਆਂ ਹੁੰਦੀਆਂ। ਪਰ ਨਵਜੋਤ ਸਿੰਘ ਸਿੱਧੂ ਕਹਿੰਦੇ ਲਓ ਜੀ, ਨਵਜੋਤ ਸਿੰਘ ਸਿੱਧੂ ਦੀ ਚਰਚਾ ਹੋ ਰਹੀ ਹੈ, ਜਿਹਦੀ ਚਰਚਾ ਕੋਈ ਵੀ ਸਿਆਸੀ ਪਾਰਟੀ ਹੁਣ ਕਰਨਾ ਨਹੀਂ ਚਾਹੁੰਦੀ। ਬਿਲਕੁਲ। ਪਰ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਸਾਡਾ ਫਰਜ਼ ਬਣਦਾ ਹੈ। ਅਸੀਂ ਆਪਣੇ ਇਸ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਇੱਕ ਨਜ਼ਰੀਆ ਸਾਡਾ ਇਹ ਵੀ ਹੈ, ਸਿੱਧੂ ਨੂੰ ਅਸੀਂ ਮਾੜਾ ਨਹੀਂ ਕਹਿੰਦੇ, ਸਿੱਧੂ ਨੂੰ ਅਸੀਂ ਬੇਈਮਾਨ ਨਹੀਂ ਕਹਿੰਦੇ, ਸਿੱਧੂ ਦੀ ਅਸੀਂ ਭਰੋਸੇਯੋਗਤਾ ਦੇ ਉੱਪਰ ਕੋਈ ਵੀ ਸਵਾਲ ਨਹੀਂ ਚੁੱਕਦੇ, ਅਸੀਂ ਸਿੱਧੂ ਦੇ ਕੰਮ ਕਰਨ ਦੇ ਤਰੀਕੇ ਤੇ ਸਵਾਲ ਚੱਕਦੇ ਹਾਂ ਜੀ। ਸਿੱਧੂ ਸਾਹਿਬ ਨੂੰ ਜੇਕਰ ਉਹਨਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਤੋਂ ਹਟਾ ਕੇ ਜੇਕਰ ਬਿਜਲੀ ਮੰਤਰੀ ਬਣਾਇਆ ਸੀ, ਹਾਂ ਤੇ ਉੱਥੇ ਕੁਝ ਖਾ ਦਿੰਦੇ ਆਪਣਾ ਕ੍ਰਿਸ਼ਮਾ, ਹਾਂ ਤੇ ਇਹਨਾਂ ਨੂੰ ਕਿਹੜਾ ਕਰੰਟ ਲੱਗਾ? ਠੀਕ ਹੈ ਨਾ, ਤੇ ਇਹਨਾਂ ਨੇ ਉਸ ਈਗੋ ਜਿਹੜੀ ਹੈ ਨਾ ਜੋਗੀ ਜੀ, ਮੈਨੂੰ ਇੱਥੇ ਇਹ ਲੱਗਦਾ ਹੈ ਕਿ ਉਹਨਾਂ ਨੂੰ ਈਗੋ ਜਿਹੜੀ ਹੈ ਨਾ ਉਹ ਮਾਰ ਗਈ। ਔਰ ਜਨਤਾ ਦੇ ਸੇਵਕ ਜਦੋਂ ਤੁਸੀਂ ਬਣ ਜਾਂਦੇ ਹੋ ਉਸ ਵੇਲੇ ਈਗੋ ਨਹੀਂ ਹੋਣੀ ਚਾਹੀਦੀ। ਹਾਂ ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਮੰਤਰੀ ਪੁਣਾ ਜਿਹੜਾ ਤੁਸੀਂ ਚਾਹੁੰਦੇ ਸੀ ਉਹ ਤੁਹਾਨੂੰ ਨਹੀਂ ਮਿਲਿਆ। ਸਥਾਨਕ ਸਰਕਾਰਾਂ ਬਾਰੇ ਮੰਤਰੀ ਦਾ ਅਹੁਦਾ ਇੱਕ ਬਹੁਤ ਵੱਡਾ ਅਹੁਦਾ ਹੁੰਦਾ ਹੈ, ਠੀਕ ਹੈ ਨਾ, ਪਰ ਜੇਕਰ ਉਸ ਤੋਂ ਉਤਾਰ ਕੇ ਤੁਹਾਨੂੰ ਬਿਜਲੀ ਮੰਤਰੀ ਬਣਾਇਆ, ਤੁਹਾਨੂੰ ਦਿੱਤੀ ਹੈ ਜ਼ਿੰਮੇਵਾਰੀ, ਤੁਸੀਂ ਉੱਥੇ ਵੀ ਕੁਝ ਕਰਕੇ ਦਿਖਾ ਸਕਦੇ। ਕ੍ਰਿਸ਼ਮਾ ਉੱਥੇ ਵੀ ਹੋ ਸਕਦਾ ਸੀ ਸਿੱਧੂ ਸਾਹਿਬ। ਲਓ ਜੀ, ਨਵੀਂ ਚਰਚਾ ਹੁਣ ਇਸ ਕਰਕੇ ਛਿੜੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਇੱਕ ਚੈਨਲ ਦੇ ਨਾਲ ਗੱਲਬਾਤ ਕਰਦੇ ਆ, ਇਹ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੁਣੀ ਪਰ ਤੋਲਦੇ ਫਿਰਦੇ ਆ, ਉਹ ਆਪਣੀ ਚੁਣੌਤੀ ਮੈਨੂੰ ਦੇ ਰਹੇ ਨੇ। ਹਾਂ, ਉਹ ਕਹਿੰਦੇ ਕਿ ਪਟਿਆਲੇ ਤੋਂ ਪਰ ਤੋਲਦੇ ਫਿਰਦੇ ਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਿੱਧੂ ਹੁਣੀ ਕਾਂਗਰਸ ਛੱਡ ਕੇ ਜਾਣਾ ਚਾਹੁੰਦੇ ਨੇ ਤੇ
ਅੱਜ ਚੱਲ ਜਾਣ ਜਿਹੜੇ ਕੱਲ ਜਾਂਦੇ ਆ। ਹਾਂ, ਨਾਲੇ ਉਹਨਾਂ ਨੇ ਵੀ ਕਿਹਾ ਕਿ ਜੇ ਮੇਰੇ ਖਿਲਾਫ ਲੜਨਗੇ ਤੇ ਜ਼ਮਾਨਤ ਤੇ ਜ਼ਬਤ ਹੋਣੀ। ਹਾਂ, ਕਹਿੰਦੇ ਉਹ ਜਿਹੜਾ ਕਰਨਲ ਜੇ ਸਿੰਘ ਵਾਲਾ ਹਾਲ ਹੋਇਆ ਸੀ ਨਾ, ਉਹੀ ਹਾਲ ਇਹਨਾਂ ਦਾ ਹੋਊਗਾ। ਗੱਲ ਇਹ ਹੈ ਕਿ ਕੈਪਟਨ ਸਾਹਿਬ ਬੜੇ ਕੌਨਫੀਡੈਂਟ ਨੇ ਪਟਿਆਲਾ ਨੂੰ ਲੈ ਕੇ। ਉਧਰ ਨਵਜੋਤ ਸਿੰਘ ਸਿੱਧੂ ਉਹ ਕਹਿੰਦੇ ਨੇ ਕਿ ਮੈਂ ਪਟਿਆਲੇ ਦੇ ਵਿੱਚੋਂ ਆਣ ਕੇ ਖੋਰੇ ਮੈਂ ਸਿਕਸਰ ਲਾ ਜੂੰਗਾ। ਦੇਖੋ, ਕੈਪਟਨ ਅਮਰਿੰਦਰ ਸਿੰਘ ਉਹ ਇੱਕ ਕਾਂਗਰਸ ਦੀ ਵੱਡੀ ਤੋਪ ਆ ਜਿਹੜੀ ਕਿ ਅਰੁਣ ਜੇਤਲੀ ਵਰਗੇ ਕਿਲੇ ਨੂੰ ਵੀ ਢਾ ਸਕਦੀ ਹੈ। ਬਿਲਕੁਲ ਜੀ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋਗੀ ਜੀ, ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਦੇ ਖਿਲਾਫ ਜਦੋਂ ਬੋਲਣਾ ਕੋਈ ਸ਼ੁਰੂ ਕਰ ਦਿੰਦਾ ਹੈ ਨਾ, ਦੈਟ ਮੀਨਸ ਕਿ ਉਹ ਪਾਰਟੀ ਤੋਂ ਜਾਣ ਦੀ ਤਿਆਰੀ ਦੇ ਵਿੱਚ ਹੈ। ਬਿਲਕੁਲ ਜੀ। ਔਰ ਨਵਜੋਤ ਸਿੰਘ ਸਿੱਧੂ ਇਹ ਮਤ ਭੁੱਲਣ ਕਿ ਉਹ ਉਸੇ ਹੀ ਅਰੁਣ ਜੇਤਲੀ ਨੂੰ ਹਰਾ ਕੇ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਬਣੇ ਸੀ MP, ਜਿਨ੍ਹਾਂ ਨੂੰ ਇਹ ਆਪਣਾ ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਮਤਭੇਦ ਹਰ ਜਗ੍ਹਾ ਤੇ ਹੁੰਦੇ ਆ। ਹੁਣ ਜੇ ਆਪਾਂ ਰੁੱਸਣ ਰਸਾਉਣ ਦੀ ਗੱਲ ਕਰੀਏ, ਆਪਣੀ ਕਿੰਨੀ ਲੜਾਈ ਹੁੰਦੀ ਹੈ, ਕਿੰਨਾ ਜ਼ਿਆਦਾ ਆਪਾਂ ਇੱਕ ਦੂਜੇ ਤੋਂ ਰੁੱਸ ਵੀ ਜਾਂਦੇ ਆ। ਪਰ ਸੋਚੋ ਜੇ ਆਪਾਂ ਰੁੱਸ ਕੇ ਇੱਥੇ ਪ੍ਰੋਗਰਾਮ ਕਰੀਏ, ਇੱਕ ਦੂਜੇ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਈਏ ਤੇ ਲੋਕਾਂ ਦੇ ਵਿੱਚ ਉਹ ਲੋਕਪ੍ਰਿਯਤਾ ਤੇ ਰਹੂਗੀ ਨਹੀਂ। ਲੋਕਪ੍ਰਿਯਤਾ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਤਾਂ ਹੜਵਾ ਹੀ ਸੀ ਕੁੰਜਾਨੀਆਂ ਨੇ। ਤੁਸੀਂ ਨਾ ਮੈਨੂੰ ਥੋੜੇ ਕੈਪਟਨ ਅਮਰਿੰਦਰ ਸਿੰਘ ਵਰਗੇ ਲੱਗਦੇ ਹੋ। ਦੇਖੋ, ਜਿੱਦਾਂ ਰਵੱਈਆ ਉਹ ਅਪਣਾ ਰਹੇ ਨਾ ਕੈਪਟਨ ਅਮਰਿੰਦਰ ਸਿੰਘ ਹੋਣੀ ਜੀ, ਉਹਨਾਂ ਨੇ ਸਿੱਧਾ ਚੈਲੰਜ ਕਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਹੁਣਾਂ ਦਾ ਹੁਣ ਬਿਆਨ ਆਇਆ। ਉਹ ਕਹਿੰਦਾ ਹੈ ਕਿ ਪੰਜਾਬ ਮੇਰੀ ਰੂਹ ਆ, ਠੀਕ ਹੈ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਹੈ ਬੇਅਦਬੀ ਜੀ। ਇਹ ਮਸਲਾ ਇਸ ਵੇਲੇ ਇੱਧਰ ਉੱਧਰ ਗੱਲਾਂ ਨਾਲ ਪਟਕਾਇਆ ਨਹੀਂ ਜਾ ਸਕਦਾ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਰੂਹ ਹੁਣ ਕਿਉਂ ਜਾਗੀ ਹੈ, ਇਹ ਹੁਣ ਰੂਹ ਕਿਉਂ ਤੜਫੀ ਹੈ, ਠੀਕ ਹੈ ਨਾ। ਇਹ ਰੂਹ ਤੇ ਜਿਨ੍ਹਾਂ ਦੀ ਪੱਚੀ ਹੋਈ ਹੈ ਨਾ, ਉਹਨਾਂ ਨੂੰ ਪੁੱਛ ਕੇ ਦੇਖੋ ਜੀ। ਬਿਲਕੁਲ, ਉਹ ਤਾਂ ਹਮੇਸ਼ਾ ਹੀ ਰੂਹ ਦੇ ਨਾਲ ਛਲਣੀ ਹੋਏ ਬੈਠੇ ਨੇ। ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਖੂਨ ਦੇ ਅਥਰੂ ਡਿੱਗਦੇ ਨੇ। ਸਿੱਧੂ ਸਾਹਿਬ ਇਸ ਵੇਲੇ ਤਰਲੋ ਮੱਛੀ ਉਹਨਾਂ ਦੀ ਜਿਹੜੀ ਹੋਈ ਪਈ ਹੈ, ਉਹ ਸਿਰਫ ਤੇ ਸਿਰਫ ਸਿਆਸੀ ਵਧੀਆ ਜੀ ਕੁਰਸੀ ਦੇ ਉੱਪਰ ਬੈਠਣ ਦੇ ਲਈ ਹੋਈ ਪਈ ਹੈ। ਜੇਕਰ ਉਹਨਾਂ ਨੂੰ ਪੰਜਾਬ ਦੇ ਮਸਲਿਆਂ ਦਾ ਹੁੰਦਾ ਤੇ ਉਹ ਬਿਜਲੀ ਮੰਤਰੀ ਬਣ ਕੇ ਵੀ ਕੋਈ ਨਵਾਂ ਬਲਬ ਜਗਾ ਸਕਦੇ ਸੀ। ਕਈ ਵਾਰੀ ਪਤਾ ਕੀ ਹੁੰਦਾ ਜੋਗੀ ਜੀ, ਅਸੀਂ ਨਾ ਵੱਡੀਆਂ ਚੀਜ਼ਾਂ ਦੇ ਪਿੱਛੇ ਭੱਜਦੇ ਛੋਟੀਆਂ ਨੂੰ ਵੀ ਗਵਾ ਬੈਠਦੇ ਆ। ਏਦਾਂ ਹੋਇਆ, ਮੈਨੂੰ ਇੱਕ ਇੱਥੇ ਕਹਾਣੀ ਯਾਦ ਆ ਰਹੀ ਹੈ। ਸਾਡੇ ਪਿੰਡ ਨਾ ਕਿਸੇ ਦੇ ਜਵਾਕ ਹੋਇਆ। ਅੱਛਾ। ਉਹ ਨਾ ਲੱਡੂ ਵੰਡੇ ਤੇ ਇੱਕ ਬੰਦੇ ਨੂੰ ਲੱਡੂ ਦੇ ਦਿੱਤਾ। ਅੱਛਾ। ਉਹਨੇ ਲੱਡੂ ਲਿਆ ਤੇ ਉਹਨੇ ਲੱਡੂ ਕਹਿੰਦਾ ਕਿ ਯਾਰ ਸਵਾਦ ਲੱਗਦੇ ਆ। ਉਹਨੇ ਹੱਥ ਐ ਮਗਰ ਕਰ ਲਿਆ ਆਪਣੀ ਟੂਈ ਦੇ। ਅੱਛਾ। ਦੂਸਰਾ ਹੱਥ ਫੇਰ ਅੱਗੇ ਕਰ ਦਿੱਤਾ ਵੀ ਹੋਰ ਮਿਲ ਜੇ। ਹਾਂ। ਉਹ ਜਦੋਂ ਆਇਆ ਕਹਿੰਦਾ ਤੈਨੂੰ ਪਹਿਲਾਂ ਤਾਂ ਦਿੱਤਾ ਸੀ। ਹਾਂ। ਹੈ ਲੱਡੂ ਤੂੰ ਹੁਣ ਫੇਰ ਹੱਥ ਕੱਢ ਲਿਆ, ਹੁਣ ਹੈ ਨਹੀਂ ਕਿ ਹੁਣ ਮੁੱਕ ਗਿਆ। ਹਾਂ। ਕਹਿੰਦਾ ਅੱਛਾ। ਲਓ ਜੀ, ਜਦੋਂ ਉਹਨੇ ਪਿਛਲਾ ਹੱਥ ਕੱਢ ਕੇ ਅੱਗੇ ਲਿਆਂਦਾ, ਉਹ ਪਿਛਲੇ ਹੱਥ ਵਾਲਾ ਲੱਡੂ ਕੁੱਤਾ ਖਾ ਗਿਆ। ਲਓ ਜੀ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ US। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, BJP ਔਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਐਕਸਪੀਰੀਅੰਸ ਸੀ ਆਲਰੇਡੀ ਰਿਹਾ ਮਾੜਾ ਜੀ। ਉਹਨਾਂ ਨੂੰ ਪਤਾ ਕਿ ਜੇ ਇਸ ਬੰਦੇ ਨੂੰ ਅਸੀਂ ਆਪਣੀ ਪਾਰਟੀ ਦੇ ਵਿੱਚ ਸੱਦਿਆ ਤੇ ਟਾਈਮ ਆਉਣ ਤੇ ਸਾਡੀ ਪਾਰਟੀ ਦੇ ਖਿਲਾਫ ਆਪਣੇ ਪਰ ਤੋਲੇਗਾ। ਬਿਲਕੁਲ ਜੀ। ਦੇਖੋ, ਉਹੀ ਚੀਜ਼ ਇਹਨਾਂ ਨੇ ਕਾਂਗਰਸ ਦੇ ਵਿੱਚ ਵੀ ਕੀਤੀ ਆ ਤੇ ਆਮ ਆਦਮੀ ਪਾਰਟੀ ਕਿਹੜੇ ਮੂੰਹ ਨਾਲ ਭਰੋਸਾ ਕਰੂ। ਦੇਖੋ, ਗੱਲ ਇਹ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਕੁਝ ਬੰਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਇਨਫੀਰੀਟੀ ਕੰਪਲੈਕਸ ਹੁੰਦਾ ਹੈ, ਉਹਨਾਂ ਨੂੰ ਡਰ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਹਾਈ ਕਮਾਂਡ ਤੋਂ ਡਰਨਾ ਨਹੀਂ, ਉਹਨਾਂ ਨੂੰ ਡਰਾਉਣਾ ਹੀ ਆ। ਬਿਲਕੁਲ ਸਹੀ। ਪਿਛਲੀ ਵਾਰ ਵੀ ਉਹਨਾਂ ਨੇ ਡਰਾ ਕੇ ਕਿਹਾ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਮੈਨੂੰ ਅਨਾਉਂਸ ਕਰੋ, ਉਹਨਾਂ ਨੂੰ ਕਰਨਾ ਪਿਆ ਸੀ ਜੀ। ਜਦ ਤੱਕ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਸਿਆਸੀ ਪਿੱਚ ਤੇ ਹੈਗੇ ਆ, ਕੋਈ ਸਿੱਧੂ ਸਚਿਨ ਤੇਂਦੁਲਕਰ ਨਹੀਂ ਬਣ ਸਕਦਾ। ਸਹੀ ਹੈ, ਠੀਕ ਹੈ ਜੀ। ਮੁੱਖ ਮੰਤਰੀ ਦਾ ਅਹੁਦੇਦਾਰ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਨੇ ਰਹਿਣਾ। ਇੱਕ ਉਹਨਾਂ ਦੀ ਜਿਹੜੀ ਸਿਆਸੀ ਬੈਕਗ੍ਰਾਉਂਡ ਹੈ ਨਾ, ਬਹੁਤ ਤਗੜੀ ਤੇ ਬੜੇ ਆਸਾਨ ਕੀਤੇ ਨੇ ਉਹਨਾਂ ਨੇ। ਬਿਲਕੁਲ ਜੀ। ਤੇ ਉਹ ਆਸਾਨ ਕਿੱਦਾਂ ਭੁੱਲ ਸਕਦੇ ਨੇ। ਤੇ ਗੱਲ ਦੂਸਰੀ ਆਉਂਦੀ ਹੈ ਕਿ ਸਿੱਧੂ ਸਾਹਿਬ ਦੀ। ਸਿੱਧੂ ਸਾਹਿਬ, ਤੁਹਾਡੀ ਲਾਰ ਕੀ ਗੱਲ ਆ ਕਿ ਕੇਵਲ ਮੁੱਖ ਮੰਤਰੀ ਦੀ ਕੁਰਸੀ ਤੇ ਟਪਕਦੀ ਹੈ ਜਾਂ ਡਿਪਟੀ CM ਦੀ ਕੁਰਸੀ ਤੇ ਟਪਕਦੀ ਹੈ? ਕੀ ਤੁਸੀਂ ਹੋਰ ਪਾਸੇ ਰਹਿ ਕੇ ਤੁਹਾਨੂੰ ਹੋਰ ਬਹੁਤ ਸਾਰੇ ਅਹੁਦਿਆਂ ਦਾ ਉਹਨਾਂ ਨੇ ਲਾਲਚ ਵੀ ਦਿੱਤਾ ਸੀ? ਤੁਸੀਂ ਹੋਰ ਪਾਸੇ ਹੋ ਕੇ ਵੀ ਤੇ ਜਨਤਾ ਦੇ ਦਰਦ ਨੂੰ, ਉਹਨਾਂ ਦੇ ਮੁੱਦਿਆਂ ਨੂੰ ਜਗਾ ਸਕਦੇ ਸੀ। ਹਾਂ, ਗੱਲ ਇਹ ਹੈ ਕਿ ਮੈਂ ਇੱਥੇ ਇੱਕ ਗੱਲ ਕਰਨੀ ਚਾਹਾਂਗਾ। ਅਰੁਣ ਜੇਤਲੀ ਜੀ ਕਿਸੇ ਚੈਨਲ ਤੇ ਇੰਟਰਵਿਊ ਦੇ ਰਹੇ ਸੀਗੇ। ਉਹਨਾਂ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਜੀ, ਕਹਿੰਦੇ ਜਨਾਬ ਤੁਸੀਂ ਸਿਆਸਤ ਵਿੱਚ ਕੀ ਕਰਨਾ ਆ? ਕਹਿੰਦੇ ਸਮਾਜ ਸੇਵਾ ਕਰਨ। ਕਹਿੰਦਾ ਤੁਹਾਡੀ ਕਰੋੜਾਂ ਦੀ ਟਰਨਓਵਰ ਆ ਤੇ ਤੁਸੀਂ ਸਮਾਜ ਸੇਵਾ ਉਦਾਂ ਕਿਉਂ ਨਹੀਂ ਕਰ ਸਕਦੇ? MP ਬਣ ਕੇ ਕੀ ਜ਼ਰੂਰੀ ਆ? ਵਜ਼ੀਰ ਬਣ ਕੇ ਕੀ ਜ਼ਰੂਰੀ ਆ? ਇਹੀ ਸਵਾਲ ਹੁਣ ਅਸੀਂ ਸਿੱਧੂ ਸਾਹਿਬ ਨੂੰ ਕਰਦੇ ਆ ਕਿ ਜੇਕਰ ਤੁਸੀਂ ਸਮਾਜ ਸੇਵਾ ਹੀ ਕਰਨੀ ਚਾਹੁੰਦੇ ਹੋ
ਤੇ ਤੁਹਾਡੀ ਵੀ ਟਰਨਓਵਰ ਮਾੜੀ ਨਹੀਂ, ਤੁਸੀਂ ਵੀ ਕਰ ਸਕਦੇ ਹੋ। ਕੀ ਖਾਧਾ ਜੀ ਅੱਜ ਮੈਂ ਤਾਂ ਜੀ ਗੁੱਸਾ ਹੀ ਖਾ ਗਿਆ। ਬੜੀਆਂ ਤੱਤੀਆਂ ਸੁਣਾਈਆਂ ਤੁਸੀਂ। ਨਵਜੋਤ ਸਿੰਘ ਸਿੱਧੂ ਨੇ ਵੀ ਤੁਹਾਨੂੰ ਪੰਜਾਬ ਆਉਣ ਦੇਣਾ? ਦੇਖੋ ਗੱਲ ਇਹ ਕਿ ਇਦਾਂ ਸਿੱਧੂ ਸਾਹਿਬ, ਮੈਂ ਉਹਨਾਂ ਦਾ ਬੜਾ ਫੈਨ ਆ ਕਿ ਕ੍ਰਿਕਟਰ ਦੇ ਤੌਰ ਤੇ ਮੈਂ ਉਹਨਾਂ ਨੂੰ ਬੜਾ ਦੇਖਦਾ ਹੁੰਦਾ ਸੀਗਾ, ਪਰ ਸਿੱਧੂ ਸਾਹਿਬ ਨੇ ਜੋ ਸਿਆਸਤ ਵਿੱਚ ਚੰਨ ਚਾੜੇ ਨੇ ਨਾ, ਉਹ ਸਾਨੂੰ ਮੱਸਿਆ ਦੇ ਚੰਨ ਵਰਗੇ ਲੱਗਦੇ ਆ। ਪੁੰਨਿਆ ਦਾ ਚੰਨ ਬਣ ਕੇ ਪਤਾ ਨਹੀਂ ਪੰਜਾਬ ਦੀ ਸਿਆਸਤ ਵਿੱਚ ਕੌਣ ਚੜੂਗਾ ਤੇ ਕਦ ਚੜੂਗਾ ਵੀ ਕਿ ਨਹੀਂ ਚੜੂਗਾ, ਜਾਂ ਇਹ ਮੱਸਿਆ ਦੀ ਰਾਤ ਹੀ ਇਦਾਂ ਲੰਮੀ ਹੁੰਦੀ ਜਾਊਗੀ। ਸਾਨੂੰ ਇੱਥੇ ਇਹ ਗੱਲ ਤਾਂ ਕਰਨੀ ਪਈ ਹੈ ਕਿ ਗੁੱਸਾ ਆਉਂਦਾ ਹੈ ਯਾਰ, ਸਾਨੂੰ ਤੁਸੀਂ ਬੇਵਕੂਫ ਸਮਝਦੇ ਹੋ, ਅਸੀਂ ਤੁਹਾਡੇ ਕਿਸ ਪਲੜੇ ਦੇ ਵਿੱਚ ਨਹੀਂ ਤੁਲਦੇ। ਤੁਸੀਂ ਫਿਰ ਸਾਨੂੰ ਪਾਸਕੂ ਵੀ ਨਹੀਂ ਜਾਣਦੇ, ਝੱਟ ਤੁਸੀਂ ਪਾਰਟੀਆਂ ਬਦਲਣ ਲੱਗੇ ਟਾਈਮ ਨਹੀਂ ਲਾਉਂਦੇ, ਕਦੇ ਉਸ ਪਾਰਟੀ ਦੇ ਵਿੱਚ ਕਦੇ ਉਸ ਪਾਰਟੀ ਦੇ ਵਿੱਚ। ਜਿਹੜੇ ਹੁਣ ਸਿੱਧੂ ਸਾਹਿਬ ਦੇ ਨਾਲੋਂ ਟੁੱਟ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਕਾਂਗਰਸ ਵਿੱਚ ਆਏ ਨੇ, ਅੱਜ ਉਹ ਕਾਂਗਰਸ ਦੇ ਵਿੱਚੋਂ ਟੁੱਟ ਕੇ ਕਿੱਧਰ ਜਾਣਗੇ? ਇਹ ਥਾਲੀ ਦੇ ਬੈਂਗਣਾ ਦਾ ਕਦੇ ਵੀ ਮੁੱਲ ਨਹੀਂ ਪੈਂਦਾ ਹੁੰਦਾ। ਇੱਕ ਗੱਲ ਹੋਰ ਸੁਣਾਵਾਂ ਤੁਹਾਨੂੰ, ਸਾਈਕਲ ਹੈ ਇੱਕ, ਸਾਈਕਲ ਨੂੰ ਕਿਸੇ ਨੇ ਸਟੈਂਡ ਨਹੀਂ ਲਵਾਇਆ। ਉਹ ਸਾਈਕਲ ਜਿਹੜਾ ਆਪਾਂ ਖੜਾ ਕਰਨਾ ਵੀ ਕਿੱਦਾਂ ਕਰਾਂਗੇ? ਸਾਈਕਲ ਦਾ ਸਟੈਂਡ ਨਹੀਂ ਤੇ ਖੜਾ ਥੋੜੀ ਹੋਏਗਾ, ਉਹ ਤਾਂ ਡਿੱਗੀ ਜਾਊਗਾ ਬਾਰ-ਬਾਰ। ਜਾਂ ਉਹਨੂੰ ਆਪਾਂ ਕਿਸੇ ਖੰਭੇ ਨਾਲ ਲਾਵਾਂਗੇ, ਹਾਂ, ਜਾਂ ਕੰਧ ਜਾਂ ਕਿਸੇ ਕੰਧ ਨਾਲ ਲਾਵਾਂਗੇ, ਤੇ ਜੇ ਕੰਧ ਜਾਂ ਖੰਭਾ ਨਾ ਹੋਇਆ ਫਿਰ ਤਾਂ ਸਾਈਕਲ ਲੰਮਾ ਹੀ ਪਾਉਣਾ ਪਊਗਾ। ਹੁਣ ਸਿੱਧੂ ਸਾਹਿਬ ਸਾਈਕਲ ਆਪਣਾ ਲੰਮਾ ਨਾ ਪਾਓ। ਬਿਲਕੁਲ ਜੀ, ਇਸੇ ਸਲਾਹ ਦੇ ਨਾਲ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ, ਤੇ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ।